ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 11 ਫਰਵਰੀ 2015 29 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਨਾਲ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਦੇਖੋ, ਭਾਰਤ ਜਿਸ ਨੂੰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ ਅੰਗਰੇਜ਼ਾਂ ਨੇ ਬਿਲਡ ਕੀਤਾ ਸੀ, ਕਿਉਂਕਿ ਉਹਨਾਂ ਦੀ ਗਿਣਤੀ ਥੋੜ੍ਹੀ ਸੀ, ਉਹਨਾਂ ਨੇ 200 ਸਾਲ ਲਾਇਆ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕੰਕਰ ਕਰਦੇ ਆ। ਪੰਜਾਬ ਸਭ ਤੋਂ ਲਾਸਟ 1849 'ਚ ਉਹਨਾਂ ਦੇ ਅੰਪਾਇਰ ਦਾ ਹਿੱਸਾ ਬਣਿਆ ਜੀ। ਜਾਣ ਲੱਗੇ ਉਹ ਇਸ ਐਡਮਿਨਿਸਟ੍ਰੇਟਿਵ ਯੂਨਿਟ ਨੂੰ ਦੋ ਦੇਸ਼ਾਂ ਇੰਡੀਆ ਔਰ ਪਾਕਿਸਤਾਨ 'ਚ ਵੰਡ ਕੇ 1/3 ਜਿਹੜਾ ਉਹ ਮਹਾਰਾਜਿਆਂ ਰਾਜਿਆਂ ਦੇ ਕੋਲ ਛੱਡ ਗਏ। ਅਤੇ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਵੀ ਇੱਕ ਪਾਸੇ ਇਹ ਉਹ ਲੋਕ ਨੇ ਅੱਜ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ ਕਿ ਉਹ ਆਪਣੀ ਪ੍ਰਾਚੀਨ ਸੱਭਿਅਤਾ ਔਰ ਸਾਇੰਸ ਅਤੇ ਪਲਾਸਟਿਕ ਸਰਜਰੀ ਔਰ ਮੈਥਮੈਟਿਕਸ ਔਰ ਇਹ ਸਾਰੇ ਦੇ ਬੜੇ ਗੁਣ ਗਾਇਨ ਕਰਦੇ ਨੇ ਕਿ ਵੀ ਅਸੀਂ ਤਾਂ ਦੁਨੀਆ ਦੀਆਂ ਸਾਰੀਆਂ ਸਿਵਲਾਈਜੇਸ਼ਨਸ ਨਾਲੋਂ ਬਹੁਤ ਪਹਿਲਾਂ ਐਡਵਾਂਸਡ ਜਿਹੜੀਆਂ ਨੇ ਉਹ ਚੀਜ਼ਾਂ ਕੱਢ ਕੇ ਰੱਖੀਆਂ ਸੀ ਜੀ। ਪਰ ਦੂਸਰੇ ਪਾਸੇ ਜਦੋਂ ਤੁਸੀਂ ਦੇਖਦੇ ਹੋ ਅੱਜ ਦੇ ਭਾਰਤ ਦੇ ਵਿੱਚ ਹੀ, ਕਿਉਂਕਿ ਬਹੁਤ ਵਾਰੀ ਜਿਹੜਾ ਵਰਤਮਾਨ ਹੁੰਦਾ ਹੈ ਉਹ ਇੱਕ ਮਿਰਰ ਹੁੰਦਾ ਹੈ ਜਿਹਦੇ 'ਚ ਤੁਸੀਂ ਪਾਸਟ ਵੀ ਦੇਖ ਲੈਂਦੇ ਹੋ ਕਿ ਪਾਸਟ 'ਚ ਕੀ ਹੋਣਗੇ ਅਤੇ ਆਉਣ ਵਾਲਾ ਸਮਾਂ ਵੀ ਤੁਸੀਂ ਦੇਖ ਲੈਂਦੇ ਹੋ ਕਿ ਵੀ ਭਵਿੱਖ 'ਚ ਇਹਨਾਂ ਤੋਂ ਕੀ ਆਸ ਹੋ ਸਕਦੀ ਹੈ ਜੀ। ਹੁਣ ਜਿੰਨੀ ਕੁ ਦੇਰ 8-9-10 ਮਹੀਨੇ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ, ਸਿੱਧੇ ਤੌਰ 'ਤੇ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਕੋਲ ਜਿਹੜੀ ਵਿਚਾਰਧਾਰਾ ਉਹ ਰਵਿੰਦਰਨਾਥ ਟੈਗੋਰ ਹੋਏ, ਸਾਵਰਕਰ ਹੋਏ, ਲਾਜਪਤ ਰਾਏ ਹੋਏ, ਬਾਲ ਗੰਗਾਧਰ ਤਿਲਕ ਹੋਏ, ਜਾਂ ਸੌਫਟ ਹਿੰਦੂਤਵਾ ਦਾ ਗਾਂਧੀ, ਔਰ ਦੂਸਰੇ ਪਾਸੇ ਜਿਹੜੇ ਅੱਜ ਸਪਸ਼ਟ ਤੌਰ 'ਤੇ RSS, ਹੈਡਗੇਵੇਅਰ, ਗੋਲਵਲਕਰ ਔਰ ਉਸ ਤੋਂ ਨੂੰ ਲੈ ਕੇ ਕੋਈ ਰਾਜੂ ਭਈਆ ਔਰ ਅੱਜ ਮੋਹਨ ਭਾਗਵਤ। ਸੋ ਇਹਨਾਂ ਦੇ ਕੋਲ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਕਿ 800 ਸਾਲ ਬਾਅਦ ਸਾਡੇ ਕੋਲ ਜਿਹੜੀ ਹੈ ਉਹ ਪੋਲੀਟੀਕਲ ਪਾਵਰ ਆਈ ਹੈ। ਹੁਣ ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਕਿਵੇਂ ਇਹਨਾਂ ਨੇ 8-10 ਮਹੀਨਿਆਂ ਦੇ ਵਿੱਚ ਘੱਟ ਗਿਣਤੀਆਂ ਦਾ ਨੱਕ 'ਚ ਦਮ ਕੀਤਾ ਹੈ, ਕਿਵੇਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਕਿਵੇਂ ਗੁੰਡਾਗਰਦੀ ਜਿਹੜੀ ਹੈ ਉਹ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪ੍ਰੈਵਲੈਂਟ ਹੈ ਜੀ। ਹੁਣ ਇਹ ਇਹਨਾਂ ਦਾ ਅਸਲ ਜਿਹੜਾ ਫੇਸ ਹੈ, ਜਿਹਨੂੰ ਤੁਸੀਂ ਸੈਕੂਲਰ ਫੇਸ ਜਿਹੜਾ ਉਹ ਕਹਿ ਸਕਦੇ ਹੋ। ਸੈਕੂਲਰ ਦਾ ਮਤਲਬ ਦੁਨਿਆਵੀ ਤੌਰ ਦੇ ਉੱਤੇ ਕੀ ਹੈ। ਹੁਣ ਧਾਰਮਿਕ ਤੌਰ 'ਤੇ ਇਹ ਜਿਹੜੇ ਕਲੇਮ ਕਰਦੇ ਨੇ ਕਿ ਜੀ ਅਸੀਂ ਸਭ ਤੋਂ ਪਹਿਲਾਂ ਵੇਦ ਦਿੱਤੇ ਔਰ ਅਸੀਂ ਇੱਕ ਜਿਹੜੀ ਆਦ ਸ਼ਕਤੀ ਉਸ ਨੂੰ ਉਸ ਦਾ ਦੁਨੀਆ ਨੂੰ ਗਿਆਨ ਦਿੱਤਾ ਔਰ ਦਿਸ ਔਰ ਦੈਟ ਜੀ। ਹੁਣ ਇਹਨਾਂ ਦੀ ਰਾਜਸੀ ਕੌਸ਼ਲ ਕਲਾ ਕੀ ਹੈ ਉਹਦਾ ਨਜ਼ਾਰਾ ਅਸੀਂ ਦੇਖ ਹੀ ਰਹੇ ਹਾਂ 9-10 ਮਹੀਨੇ ਜੋ ਮੋਦੀ ਔਰ ਮੋਦੀ ਦੇ ਗੁੰਡਿਆਂ ਨੇ ਕੀਤੇ। ਔਰ ਰੱਬ ਨੂੰ ਸੱਚਮੁੱਚ ਇਹ ਕਿੰਨਾ ਕੁ ਮੰਨਦੇ ਨੇ, ਜਾਂ ਰੱਬ ਦਾ ਕਾਨਸੈਪਟ ਕਿੰਨਾ ਕੁ ਕਲੀਅਰ ਹੈ, ਜਾਂ ਰੱਬ ਦਾ ਲਈ ਇਹਨਾਂ ਨੇ ਕਿੰਨਾ ਕੁ ਕੁਛ ਜਿਹੜਾ ਉਹ ਪਹਿਲਾਂ ਦਿੱਤਾ ਹੋਏਗਾ, ਉਹਦਾ ਸਬੂਤ ਹੈ ਕਿ ਹੁਣ ਅੱਜ ਦੀ ਪ੍ਰੋਮੀਨੈਂਟ ਖਬਰ NDTV ਤੋਂ ਲੈ ਕੇ ਸਾਰੇ ਚੈਨਲਸ ਦੇ ਉੱਤੇ ਰਨ ਹੋ ਰਹੀ ਹੈ ਔਰ ਉਹਦੀ ਹੈਡਲਾਈਨ ਹੀ ਇਹ ਹੈ ਕਿ ਟੈਂਪਲ ਟੂ PM ਨਰਿੰਦਰ ਮੋਦੀ ਓਪਨਸ ਇਨ ਗੁਜਰਾਤ ਔਨ ਸੰਡੇ, ਕਿ ਪ੍ਰਾਈਮ ਮਿਨਿਸਟਰ ਮੋਦੀ ਦਾ ਮੰਦਰ ਐਤਵਾਰ ਨੂੰ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਖੁੱਲ੍ਹਣ ਜਾ ਰਿਹਾ। ਔਰ ਜਿਹੜੇ ਵੇਰਵੇ NDTV ਔਰ ਦੂਸਰੇ ਚੈਨਲਸ 'ਤੇ ਆਏ ਨੇ ਉਹਨਾਂ ਦੇ ਮੁਤਾਬਕ ਜਿਹੜਾ ਅਹਿਮਦਾਬਾਦ ਤੋਂ 130 ਮੀਲ ਦੂਰ ਰਾਜਕੋਟ ਨਾਂ ਦੀ ਥਾਂ 'ਤੇ ਇਸ ਐਤਵਾਰ ਇੱਕ ਮੰਦਰ ਜਿਸ ਦੇ ਵਿੱਚ 2 ਲੱਖ ਦੀ ਕੀਮਤ ਦੇ ਨਾਲ ਨਰਿੰਦਰ ਮੋਦੀ ਦੀ ਬਹੁਤ ਵੱਡੀ ਮੂਰਤੀ ਤਿਆਰ ਕੀਤੀ ਗਈ ਹੈ ਜੀ, ਉਹ ਮੰਦਰ ਖੁੱਲ੍ਹ ਰਿਹਾ। ਔਰ ਇਹ ਜਿਹੜਾ ਮੰਦਰ ਹੈ ਇਹ 7 ਲੱਖ ਰੁਪਈਏ ਦੀ ਇਸ ਦੇ ਉੱਤੇ ਖਰਚਾ ਹੈ। ਔਰ ਜਿਹੜਾ ਇਸ ਸਾਰੇ ਦਾ ਨਿਰਮਾਣ ਕਰਵਾਉਣ ਵਾਲਾ ਗਰੁੱਪ ਹੈ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਹੈ ਗੁਜਰਾਤ ਦੇ ਹਰ ਪਿੰਡ ਦੇ ਵਿੱਚ ਨਰਿੰਦਰ ਮੋਦੀ ਦਾ ਮੰਦਰ ਬਣਾਵਾਂਗੇ। ਹੁਣ ਮੰਦਰ ਪ੍ਰਾਰਥਨਾ ਲਈ ਇਹਨਾਂ ਦੇ ਕਹਿਣ ਮੁਤਾਬਕ ਹੁੰਦਾ ਹੈ ਜੀ। ਹੁਣ ਜਿਹੜਾ ਬੰਦਾ ਜਿਸ ਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ ਜੀ, ਬਿਲਕੁਲ, ਜਿਹੜਾ ਬੰਦਾ ਅੱਜ ਵੀ ਜਿਸ ਤਰੀਕੇ ਨਾਲ ਗੁਜਰਾਤ ਦੇ ਵਿੱਚ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ, ਜਿਸ ਬੰਦੇ ਦਾ ਅਹਿਸਾਸੇ ਕਮਤਰੀ ਇਨਫੀਰੀਅਰਟੀ ਕੰਪਲੈਕਸ ਇਸ ਕਦਰ ਹੈ
कि अमरीका का प्रेजिडेंट जिहड़ी दुनिया की सुपर पावर है वो तो 3-4 सादे जे सूट लैके 10 मिनट के विच जिन्हां 'ਚ ਉਹ ਤਿਆਰ ਹੋ ਕੇ ਬਾਹਰ ਆ ਜਾਂਦਾ है ਤੇ ਇਹਨੇ ਉਹਦੀ ਵਿਜ਼ਿਟ ਦੇ ਵੇਲੇ ਕਿਵੇਂ 15 ਲੱਖ ਦਾ ਸੂਟ ਨਰਿੰਦਰ ਦਮੋਦਰ ਦਾਸ ਮੋਦੀ ਉੱਤੇ ਖੁਣਿਆ ਹੋਇਆ ਹੈ ਔਰ ਕਿਵੇਂ ਉਹ ਸਟਰਟਿੰਗ ਅਰਾਊਂਡ ਉਸ ਦਾ ਜਿਹੜਾ ਐਟੀਟਿਊਡ ਹੈ ਜੀ ਔਰ ਜਿਹਨੇ ਭਾਰਤ ਦੀ ਸਿਆਸਤ ਦੇ ਵਿੱਚ ਗੁੰਡਾ ਐਲੀਮੈਂਟ ਨੂੰ ਅਮਿਤ ਸ਼ਾਹ ਵਰਗੇ ਕਾਤਲਾਂ ਨੂੰ ਪ੍ਰਮੋਟ ਕਰਕੇ ਔਰ ਜਿਸ ਦਾ ਸਿੰਘਾਸਨ ਤੱਕ ਜਾਣਾ ਹੀ ਜਿਹੜਾ ਉਹ ਬੇਗੁਨਾਹ ਦੇ ਖੂਨ ਦੇ ਨਾਲ ਆਪਣੇ ਆਪ ਨੂੰ तर करके है और उन्होंने उस बेगुनाह का खून बहा के अपने आप को स्ट्रोंग मैन आयरन मैन साबित करना हुण इस नूं इसे ही हिंदू थॉट ने एक पासे गुंडा एलीमेंट बाहरले वर्ल्ड से उन्होंने रब के बराबर लिया के खड़ा कर दिता। हुण तुसीं इहदे तो अंदाज़ा लाओ जदों कदे इन्हां दे 33 करोड़ देवियां देवतियां की गल हुंदी सी जां हुंदी है जी साडी कोशिश हुंदी है भी असीं अपने सिद्धांत की गल करिए ਕਿਸੇ ਦੇ ਧਾਰਮਿਕ ਜਜ਼ਬਾਤਾਂ ਨੂੰ ਹਰਟ ਨਾ ਕਰਨ ਦਾ ਹੋਏ ਕੋਈ ਸਾਡਾ ਡੈਲੀਬਰੇਟ ਅਟੈਂਪਟ ਵੀ ਨਹੀਂ ਹੁੰਦਾ ਜੀ ਜੀ ਪਰ ਜਦੋਂ ਹੁਣ ਇਸ ਕਿਸਮ ਦੀ ਚੀਜ਼ ਤੁਸੀਂ ਅੱਖਾਂ ਸਾਹਮਣੇ ਦੇਖਦੇ ਹੋ ਪੜ੍ਹਦੇ ਹੋ ਸੁਣਦੇ ਹੋ ਕਿਵੇਂ ਤੁਸੀਂ ਇਸ ਗੱਲ ਨੂੰ ਇਗਨੋਰ ਕਰ ਸਕਦੇ ਹੋ ਕਿ ਇੱਕ ਬੰਦਾ ਜਿਹੜਾ ਕਿ ਗੈਲੋਜ਼ ਦੇ ਉੱਤੇ ਹੋਣਾ ਚਾਹੀਦਾ ਸੀ ਹੈਂਗ ਹੋਣਾ ਚਾਹੀਦਾ ਸੀ ਕਿਸੇ ਵੀ ਸਿਵਲਾਈਜ਼ਡ ਸੁਸਾਇਟੀ 'ਚ ਧਾਰਮਿਕਤਾ ਛੱਡੋ ਜੇ ਧਰਮ ਨਾ ਵੀ ਹੁੰਦਾ ਕਿਤੇ ਵੀ ਇਨਸਾਫ ਤਾਂ ਹੈ ਇਨਸਾਫ ਦਾ ਤਾਂ ਜਿਹੜਾ ਕ੍ਰਾਈਟੇਰੀਆ ਉਹ ਮੁੱਢਲਾ ਕ੍ਰਾਈਟੇਰੀਆ ਦੁਨੀਆ ਦੇ ਵਿੱਚ ਕਿਸੇ ਵੀ ਕਾਨੂੰਨ ਦੇ ਲਈ ਜੀ ਮੈਗਨਾ ਕਾਰਟਾ 12ਵੀਂ 13ਵੀਂ ਸਦੀ ਤੋਂ ਲੈ ਕੇ ਦੁਨੀਆ ਦੇ ਵਿੱਚ ਇਨਸਾਫ ਦੀ ਦੁਹਾਈ ਦਿੰਦਾ ਹੈ ਕਿ ਭਾਈ ਜਿਹੜੀ ਠੀਕ ਗੱਲ ਹੈ ਉਸ ਦਾ ਇੱਕ ਪੈਮਾਨਾ ਇੱਕ ਕ੍ਰਾਈਟੇਰੀਆ ਹੈ ਔਰ ਉਹਦੇ 'ਚ ਕਿਸੇ ਦਾ ਵੀ ਮਰਡਰ ਕਰਨਾ ਭਾਵੇਂ ਤੁਹਾਡੇ ਘਰ ਦਾ ਜੀ ਹੋਏ ਕੋਈ ਉਹ ਇੱਕ ਜਿਹੜਾ ਇੰਨਾ ਵੱਡਾ ਜੁਰਮ ਹੈ ਉਸ ਦੇ ਲਈ ਬਹੁਤੀਆਂ ਥਾਵਾਂ ਤੇ ਮੌਤ ਦੀ ਸਜ਼ਾ ਹੈ ਔਰ ਜਿਸ ਬੰਦੇ ਨੇ ਆਪਣੇ ਸਿਆਸੀ ਕਰੀਅਰ ਨੂੰ ਅੱਗੇ ਤੋਰਨ ਦੇ ਲਈ ਹਜ਼ਾਰਾਂ ਬੇਗੁਨਾਹ ਨੂੰ ਮਾਰਿਆ ਹੋਇਆ ਜਿਨ੍ਹਾਂ 'ਚ ਛੋਟੇ ਛੋਟੇ ਬੱਚੇ ਜਿਹੜੇ ਮਾਵਾਂ ਦੀਆਂ ਕੁੱਖਾਂ ਦੇ ਵਿੱਚ ਮਾਰ ਦਿੱਤੇ ਗਏ ਹਜ਼ਾਰਾਂ ਔਰਤਾਂ ਦੇ ਨਾਲ ਜਿਹੜੇ ਜ਼ਬਰ ਜਨਾਹ ਹੋਏ ਔਰ ਉਸ ਨੂੰ ਵੇਚ ਕੇ ਜਿਹੜਾ ਬੰਦਾ ਸਿਆਸੀ ਉਸ ਸਿਖਰਲੀ ਪੌੜੀ ਦੇ ਉੱਤੇ ਪਹੁੰਚਿਆ ਔਰ ਉੱਤੇ ਪਹੁੰਚਣ ਤੋਂ ਬਾਅਦ ਜਿਹਦੇ ਨੱਕ ਥੱਲੇ ਜਿਹੜੇ ਨੇ ਚਰਚ ਜਿਹੜੇ ਰੱਬ ਦੇ ਘਰ ਪ੍ਰਾਰਥਨਾ ਦੇ ਲਈ ਨੇ ਈਸਾਈਆਂ ਦੇ ਉਹ ਕੱਲੇ ਦਿੱਲੀ ਦੇ ਵਿੱਚ 5 ਥਾਵਾਂ ਦੇ ਉੱਤੇ ਜਿਹੜੇ ਚਰਚ ਨੇ ਉਹ ਸਾੜੇ ਗਏ ਨੇ ਜਾਂ ਵੈਂਡਲਾਈਜ਼ ਹੋਏ ਨੇ ਹੁਣ ਉਹਨੂੰ ਰੱਬ ਦਾ ਸ਼ਰੀਕ ਬਣਾ ਦੇਣਾ ਇਹ ਹਿੰਦੂ ਧਰਮ ਦੇ ਹਿੱਸੇ ਹੀ ਆਇਆ ਇਹ ਦੁਨੀਆ 'ਚ ਕਾਤਲਾਂ ਨੂੰ ਜਿਹੜਾ ਉਹ ਨਕਾਰਿਆ ਜਾਂਦਾ ਹੈ ਹੁਣ ਹਿਟਲਰ ਜਿਸ ਦੀ ਤਰਜ਼ ਦੇ ਉੱਤੇ ਇਹਨਾਂ ਦੀ RSS ਦੀ ਸਾਰੀ ਵਿਚਾਰਧਾਰਾ ਹੈ ਔਰ ਜੇ ਮੋਦੀ ਕਦੇ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਦੇਖਦਾ ਹੋਏਗਾ ਤੇ ਉਸ ਦੇ ਲਈ ਹਿਟਲਰ ਉਹਦੀ ਪ੍ਰੇਰਨਾ ਹੋਏ ਕਿਉਂਕਿ ਉਹਦਾ ਸਾਰਾ ਸਟਾਈਲ ਹੀ ਜਿਹੜਾ ਹੈ ਉਹ ਹਿਟਲਰ ਦੇ ਨਾਲ ਔਰ ਅੱਜ ਹਾਲਤ ਇਹ ਹੈ ਕਿ ਯੂਰਪ ਦੇ ਹੋਏ ਜਾਂ ਦੂਸਰੀਆਂ ਥਾਵਾਂ ਤੇ ਹੋਣ ਈਵਨ ਜਿਹੜੇ ਜਰਮਨ ਦੇ ਲੋਕ ਹਾਲਾਂ ਹਿਟਲਰ ਆਸਟਰੀਆ ਦੇ ਵਿੱਚ ਜੰਮਿਆ ਸੀ ਬਾਅਦ 'ਚ ਉਹਨੂੰ ਜਰਮਨ ਸਿਟੀਜ਼ਨਸ਼ਿਪ ਮਿਲੀ ਲੇਕਿਨ ਕੋਈ ਜਰਮਨ ਜਿਹੜਾ ਹੈ ਜਾਂ ਜਰਮਨ ਕਾਨੂੰਨ ਜਰਮਨ ਲੋਕ ਜਰਮਨ ਸੁਸਾਇਟੀ ਉਸ ਦੌਰ ਨੂੰ ਕਾਲਾ ਦੌਰ ਮੰਨਦੀ ਹੈ ਕਿ ਭਾਈ ਇਹ ਸਾਡੀ ਹਿਸਟਰੀ ਦੇ ਉੱਤੇ ਇੱਕ ਕਲੰਕ ਹੈ ਕਿ ਜੋ ਕੁਛ ਹਿਟਲਰ ਨੇ ਜਾਂ ਨਾਜ਼ੀ ਪਾਰਟੀ ਨੇ ਕੀਤਾ ਪਰਸੀਕਿਊਸ਼ਨ ਦਾ ਦੌਰ ਯਹੂਦੀਆਂ ਦਾ ਜਿਪਸੀਆਂ ਦਾ ਦੂਸਰਿਆਂ ਦਾ ਔਰ ਉਹਦੇ ਨਾਲੋਂ ਖਹਿੜਾ ਛਡਾਉਣਾ ਚਾਹੁੰਦੇ ਨੇ ਉਹ ਸਾਰੀ ਨੈਗੇਟਿਵ ਲੈਗੇਸੀ ਨਾਲੋਂ ਹੁਣ ਇੱਕ ਪਾਸੇ ਤਾਂ ਉਹ ਸੁਸਾਇਟੀਜ਼ ਨੇ ਤੇ ਦੂਸਰੇ ਪਾਸੇ ਇਹ ਕਿੰਨੀ ਸ਼ੌਕਿੰਗ ਗੱਲ ਹੈ ਕਿ ਇਸ ਕਿਸਮ ਦੇ ਕਾਤਲ ਨੂੰ ਇੱਕ ਔਰ ਇਸ ਬਾਰੇ ਇਹ ਖਬਰ ਵੀ ਆਈ ਉਸ ਤੋਂ ਪਹਿਲਾਂ ਵੀ ਇਹ ਆਈ ਸੀ ਕਿ ਵੀ ਇਸ ਕਿਸਮ ਦਾ ਹੋ ਰਿਹਾ ਉਹ ਗੁਜਰਾਤ ਦੇ ਹਰ ਮੰਦਰ ਦੇ ਵਿੱਚ ਗੁਜਰਾਤ ਦੇ ਹਰ ਪਿੰਡ ਦੇ ਮੰਦਰ ਦੇ ਵਿੱਚ ਮੋਦੀ ਦੀ ਮੂਰਤੀ ਲਾ ਕੇ ਮੋਦੀ ਦੀ ਪੂਜਾ ਕਰਵਾਉਣਗੇ ਕਿੱਥੇ ਨੇ ਇਹਨਾਂ ਦੇ ਸ਼ੰਕਰਾਚਾਰੀਆ ਕਿੱਥੇ ਹੈ ਇਹਨਾਂ ਦਾ ਸਾਧੂ ਸਮਾਜ ਕਿੱਥੇ ਹੈ ਇਹਨਾਂ ਦਾ ਉਹ ਸਾਰੇ ਅਖਾੜਿਆਂ ਵਾਲੇ ਜਿਹੜੇ ਬਾਬਰੀ ਮਸਜਿਦ ਢਾਣ ਲਈ ਇਕੱਠੇ ਹੋ ਕੇ ਆ ਗਏ ਸੀ ਇੱਕ ਪਾਸੇ ਇਹੀ ਸ਼ੰਕਰਾਚਾਰੀਆ ਜਿਹੜੇ ਨੇ ਉਹ ਸਾਈਂ ਬਾਬੇ ਦੀ ਫੋਟੋ ਤਾਂ ਉੱਥੋਂ ਚਕਵਾ ਰਹੇ ਨੇ ਕਿ ਜੀ ਇਹ ਤਾਂ ਮਾਸ ਖਾਣ ਦੀ ਪ੍ਰੇਰਨਾ ਵੀ ਕਰਦਾ ਹੈ ਔਰ ਇਹ ਤਾਂ ਸਾਡਾ ਜਿਹੜਾ ਉਹ ਹਿੰਦੂ ਧਰਮ ਦਾਇਰਾਕਾਰ 'ਚ ਸਾਡੇ ਦੇਵਤਿਆਂ ਦੇ ਦਾਇਰਾਕਾਰ 'ਚ ਨਹੀਂ ਆਉਂਦਾ ਇਸ ਲਈ ਉਹਦੀ ਫੋਟੋ ਵੀ ਨਹੀਂ ਹੋਣੀ ਚਾਹੀਦੀ ਘਰਾਂ 'ਚ ਔਰ ਉਹਦੀ ਕੋਈ ਮੂਰਤੀ ਵੀ ਨਹੀਂ ਹੋਣੀ ਚਾਹੀਦੀ ਪਰ ਹੁਣ ਇਹ ਸ਼ੰਕਰਾ ਔਰ ਇਹ ਜਿਹੜੇ ਇਹਨਾਂ ਦੇ ਧਾਰਮਿਕ ਪੀਠ ਨੇ ਜਾਂ ਪੁਰੀਆਂ ਨੇ ਇਹਨਾਂ ਦੇ ਮੁਖੀ ਦੱਸਣਗੇ ਵੀ ਨਰਿੰਦਰ ਮੋਦੀ ਕਿਵੇਂ ਰੱਬ ਬਣ ਗਿਆ ਐਸਾ ਕਿਹੜਾ ਕਿ ਇਹ ਰੱਬ ਲਈ ਕੁਆਲੀਫਾਈ ਕਰਦਾ ਹੈ ਵੈਸੇ ਤਾਂ ਬੰਦਾ ਵੈਸੇ ਹੀ ਕਦੇ ਰੱਬ ਨਹੀਂ ਹੋ ਸਕਦਾ
ਜਿਹੜਾ ਔਰ ਇਹ ਜਿਹੜਾ ਇਸ ਕਿਸਮ ਦਾ ਕਾਤਲ ਔਰ ਮਰਡਰਰ ਤੁਸੀਂ ਪਬਲਿਕ ਲਾਈਫ 'ਚ ਜਾਂ ਨਿੱਜੀ ਲਾਈਫ 'ਚ ਜਿਨ੍ਹਾਂ ਨੂੰ ਤੁਸੀਂ ਆਪਣੇ ਰੋਲ ਮਾਡਲ ਮੰਨਦੇ ਹੋ, ਉਹਨਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਉਹਨਾਂ ਨੂੰ ਉਹ ਤੁਸੀਂ ਯਾਦ ਕਰਦੇ ਹੋ। ਲੇਕਿਨ ਇਹ ਮੰਦਰ, ਮਸੀਤਾਂ, ਠਾਕਰ ਦੁਆਰੇ, ਸਿਨਾਗੋਗ, ਗੁਰਦੁਆਰੇ, ਮੋਨੈਸਟਰੀਜ਼, ਮੱਠ, ਜੀ ਇਹ ਸਾਰੇ ਇਬਾਦਤ ਲਈ ਨੇ, ਰੱਬ ਦੀ ਯਾਦ ਲਈ ਨੇ। ਆਪੋ ਆਪਣੇ ਤਰੀਕੇ ਨਾਲ ਕੌਣ ਰੱਬ ਨੂੰ ਕਿਵੇਂ ਮੰਨਦਾ ਹੈ, ਇਹ ਉਹਨਾਂ ਦੇ ਲਈ ਨੇ। ਸੋ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਕੱਲਾ ਰੌਟ ਜਾਂ ਸੜਾਂਦ ਇੱਕ ਥਾਂ ਤੇ ਨਹੀਂ ਹੈ ਕਿ ਵੀ RSS ਦੇ ਹਵਾਲੇ ਨਾਲ ਉਹ ਮਜ਼ਹਬ ਜਿਹੜਾ ਇਸ ਕਿਸਮ ਦੇ ਕਾਤਲ ਨੂੰ ਰੱਬ ਦਾ ਦਰਜਾ ਦੇ ਕੇ ਉਸ ਦੇ ਮੰਦਰ ਬਣਾਉਣ ਤੱਕ ਜਾਂਦਾ ਔਰ ਉੱਤੇ ਕੋਈ ਇਤਰਾਜ਼ ਨਾ ਕਰੇ, ਉਸ ਨੂੰ ਕੋਈ ਨੈਗੇਟ ਨਾ ਕਰੇ, ਇਹ ਆਪਣੇ ਆਪ 'ਚ ਹੀ ਸਾਬਤ ਕਰਦਾ ਹੈ ਵੀ ਇਹਨਾਂ ਦੀ ਕਿਹੋ ਜਿਹੀ ਸੱਭਿਅਤਾ ਸੀ, ਕਿਹੋ ਜਿਹਾ ਇਹਨਾਂ ਦਾ ਧਰਮ ਹੋਏਗਾ ਜਿਹਨੂੰ ਇਹ ਬੜਾ ਮਹਾਨ ਕਰਕੇ ਵੇਚਦੇ ਨੇ, ਔਰ ਕਿਹੋ ਜਿਹਾ ਇਹਨਾਂ ਦਾ ਆਉਣ ਵਾਲਾ ਭਵਿੱਖ ਹੋਏਗਾ ਜਿੱਥੇ ਕਿ ਇਹ ਉਹ ਬੰਦੇ ਨੇ ਮੋਦੀ ਵਰਗੇ ਜਿਹੜੇ ਉਸ ਝੂਠ ਨੂੰ ਪ੍ਰਸਾਰਦੇ ਨੇ ਕਿ ਜੀ ਅਸੀਂ ਦੇਖੋ ਜੀ ਸਾਡੇ ਕਿੰਨੇ ਵੱਡੇ ਸਰਜਨ, ਉਹਨੇ ਗਣੇਸ਼ ਦੇ ਉੱਤੇ ਜਿਹੜਾ ਹਾਥੀ ਦਾ ਸਿਰ ਲਾਇਆ ਸੀ ਸ਼ਿਵ ਜੀ ਨੇ, ਉਹ ਤਾਂ ਪਲਾਸਟਿਕ ਸਰਜਨ ਸੀ ਬੜੇ ਵੱਡੇ ਜੀ, ਨਹੀਂ ਜਾਂ ਜੀ ਉੜਨ ਖਟੋਲੇ ਸੀ ਸਾਡੇ ਕੋਲ, ਜਾਂ ਅਸੀਂ ਆਹ ਤਰੱਕੀ ਕੀਤੀ ਹੋਈ ਸੀ। ਸੋ ਮੈਂ ਇਸ ਨੂੰ ਦੇਖ ਕੇ ਜਿਹੜਾ ਉਹ ਹੈਰਾਨ ਤਾਂ ਹੋਇਆ ਹੀ, ਲੇਕਿਨ ਇਹਦੇ ਨਾਲ ਹੀ ਮੈਨੂੰ ਇਹ ਵੀ ਲੱਗਾ ਕਿ ਵੀ ਇਸ ਪਾਠ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਇਸ ਸੁਸਾਇਟੀ ਦੇ ਨਾਲ ਸਾਡਾ ਵਾਹ ਹੈ, ਇਹਨਾਂ ਲੋਕਾਂ ਦੇ ਨਾਲ ਸਾਡੀ ਜਿਹੜੀ ਇਹ ਡੀਲਿੰਗ ਹੈ ਜਿਨ੍ਹਾਂ ਤੋਂ ਅਸੀਂ ਇਨਸਾਫ ਮੰਗਦੇ ਹਾਂ। ਜੇ ਉਹਨਾਂ ਦੇ ਲਈ ਨਰਿੰਦਰ ਮੋਦੀ, ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਾਤਲਾਂ ਦੀ ਦੁਨੀਆ 'ਚ ਜੀ ਇੰਦਰਾ ਗਾਂਧੀ, ਜਿਸ ਨੇ ਹਜ਼ਾਰਾਂ ਸਿੱਖਾਂ ਦਾ ਖੂਨ ਕੀਤਾ, ਜੂਨ 84 ਦਾ ਘੱਲੂਘਾਰਾ, ਔਰ ਜਿਹਦੀਆਂ ਨੀਤੀਆਂ, ਔਰ ਉਹਨੂੰ ਇਸੇ ਹੀ ਅੱਜ ਜਿਹੜੀ ਪਾਰਟੀ ਦਾ ਮੋਦੀ ਰੱਬ ਬਣਿਆ ਮੰਦਰਾਂ 'ਚ, ਇਸੇ ਹੀ ਪਾਰਟੀ ਦੇ ਜਿਹੜੇ ਉਸ ਵੇਲੇ ਦੇ ਪ੍ਰੈਜ਼ੀਡੈਂਟ ਅਟਲ ਬਿਹਾਰੀ ਵਾਜਪਾਈ ਨੇ इंदिरा गांधी बारे कहा सी कि ये तो दुर्गा माता का अवतार है, ये रीइनकारनेशन ऑफ दुर्गा। हुण दुर्गा भी जिहड़ी है देवी है, गॉडेस है, बहुत सारियां दुर्गा दियां अगों जिहड़ियां ने, कोई कालका, कोई दूसरे उहदे रूप ने। लेकिन हुण एक मर्डरर औरत जिहड़ी है, जिहड़ी जिसने विड के मिथ के जिहड़ी है एक कौम की नस्लकुशी की है, उसनूं दुर्गा बना दिता है। सो ये इन्हां दा कोई नवा ट्रेंड नहीं है। हुण अटल बिहारी वाजपेयी नूं बड़ा मॉडरेट फेस कहा जाता है कि जी हिंदूत्व का बड़ा मॉडरेट फेस है। सो जे इन्हां दी सोच दे नाल सिख सोच जिहड़ी एक अकाल पुरख तो बिना, जिहड़ा अकाल पुरख जिहड़ा दयालु है, कृपालु है, जिहड़ा सब नूं प्यार करदा है, उस तो बिना सिख जिहड़ा है वो किसी दे उत्ते अमन ना लिआंदा ही नहीं जी। असीं 10वें पातशाह दा ये शब्द दोहरांदे हैं कि जागत जोत जपै निसबासर, एक बिना मन नायक न आने, पूरन प्रेम प्रतीत सजे, व्रत गौर मड़ी मट भूल न माने, तीर्थ दान दया तप संजम, एक बिना नह एक पछाने, पूरन जोत जगै घट में, तब खालस ताहे निखालस जाने। कि सिख वो है कि जिहड़ा एक जागत जोत निरंकार दे विच यकीन रखदे, निसबासर दिन रात उन्होंने याद करते, और उस एक तो बिना, उस रब तो बिना किसी की होंद नूं नहीं स्वीकार करता। ना वो तीर्थ नूं मनदा है, ना वो वर्त मनदा है, ना वो मड़ियां की पूजा मनदा है, ना वो मठां की पूजा मनदा है। उस नूं जिहड़ा एक तो बिना कोई नहीं है। और उहदे उस खालसे दे अंदर जिहड़ा जागत जोत नूं मनदा है, अल्टीमेटली उहदे अंदर जिहड़ी है जागत जोत जिहड़ी है उही उहदे अंदर पूरन जोत जगह घट में, तब खालस ताहे निखालस। उस जागत जोत की बदौलत उसके अंदर भी वो पूर्ण जोत जगती है, ताई वो खालसा कहाण का हकदार है। हुण एक पासे ये कौम का फेथ है, दूजे पासे उस कौम नाल असीं डील कर रहे हैं जिन्हां दे लई नरेंद्र मोदी जिहड़ा वो रब है जी, उसके मंदिर बन रहे हैं। हुण ये जिहड़ा सारा एक पासे यही मंदिर ने जिन्हां दे विच सदियां तो जात पात के लेबल थल्ले आम जिहड़े जिन्हां नूं शूदर बनाया होया उन्हां नूं जाण दा हक नहीं सी। और अज भी ऐसे साउथ दे विच मंदिर ने जिथे कि उन्हां दीयां पाबंदियां ने, जिथे उन्हां ने दलितां दे लई अज भी वो बंद ने। होर धर्मां दे लई कुछ थावां ते ईसाईआं जां दूजिआं लई एक मंदिर है जिथे तुसीं सिर कवर करके नहीं जा सकदे। ईवन ज्ञानी ज़ैल सिंह गया, उन्होंने उत्थों वापस मुड़ना पिया जी। हुण एक पासे वो है ते इधर फेथ ये है कि कबीर जह दर आवत जाते हो, हटकै नाही कोय, सो दर कैसे छोड़ी है जो दर ऐसा होए।
ਕਿ ਜਿੱਥੇ 4 ਦਰਵਾਜ਼ੇ ਨੇ 4 ਦਿਸ਼ਾਵਾਂ ਦੇ ਲਈ ਬ੍ਰਾਹਮਣ ਕਸ਼ਤਰੀ ਵੈश्य ਸ਼ੂਦ ਉਪਦੇਸ਼ 4 ਵਰਨਾ ਕੋ ਸਾਂਝ 4 ਵਰਨਾ ਦੇ ਲਈ ਉਪਦੇਸ਼ ਹੈ, ਕੋਈ ਰੋਕ ਟੋਕ ਨਹੀਂ ਹੈ, ਜਿੱਥੇ ਹਰ ਇੱਕ ਨੂੰ ਆਪਣੇ ਏਕ ਪਿਤਾ ਇਕਸ ਕੇ ਹਮ ਬਾਰਕ। ਇਹ ਸਾਡਾ ਫੇਥ। ਅਸੀਂ ਕਿਵੇਂ ਇਹਨਾਂ ਦੇ ਨਾਲ ਰਹਿ ਸਕਦੇ? ਔਰ ਮੈਂ ਸਮਝਦਾ ਹਾਂ ਕਿ ਵੀ ਇਹ 21ਵੀਂ ਸਦੀ 'ਚ ਆ ਕੇ ਇਸ ਕਿਸਮ ਦੀ ਗੱਲ ਜਦੋਂ ਕਿ ਦੁਨੀਆ ਦੇਖ ਰਹੀ ਹੈ ਕਿ ਵੀ ਹਰ ਪਲ ਦੀ ਖਬਰ ਹੈ ਕਿ ਕੀ ਹੋ ਰਿਹਾ, ਔਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਬਾਹਰ ਬੈਠਿਆਂ ਨੂੰ ਕਿ ਵੀ ਇਹ ਜਿਹੜਾ ਰੱਬ ਬਣ ਗਿਆ ਹੈ ਉਹ ਤਾਂ ਸੱਚਮੁੱਚ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ। ਜੀ ਜੀ। ਕਿਉਂਕਿ ਲੋਕ ਤਾਂ ਜੇ ਕਰ ਵੀ ਰਹੇ ਹੋਣ, ਬੰਦਾ ਕਹਿੰਦਾ ਹੈ ਕਿ ਜੀ ਮੈਂ ਇੱਕ ਖਾਕੀ ਬੰਦਾ ਹੈ, ਮੈਂ ਤਾਂ ਖਾਕ 'ਚੋਂ ਪੈਦਾ ਹੋਇਆ, ਖਾਕ ਦੇ ਵਿੱਚ ਚਲੇ ਜਾਣਾ ਹੈ, ਮੈਂ ਇਹ ਬੰਦ ਕਰੋ ਇਹ ਫਰਾਡ। ਪਰ ਉਹ ਸੱਚਮੁੱਚ ਇੱਕ ਸਟੇਜ ਆ ਜਾਂਦੀ ਹੈ ਕਿ ਵੀ ਇਸ ਕਿਸਮ ਦੇ ਜਿਹੜੇ ਐਰੋਗੈਂਟ ਨੇ ਉਹ ਆਪਣੇ ਆਪ ਨੂੰ ਰੱਬ ਮੰਨਣ ਲੱਗ ਜਾਂਦੇ ਨੇ। ਹਾਲਾਂਕਿ ਹੁਣ ਕੇਜਰੀਵਾਲ ਦੀ ਤਾਰੀਫ ਹੋ ਰਹੀ ਹੈ, ਆਮ ਆਦਮੀ ਪਾਰਟੀ ਜਿੱਤੀ ਹੈ, ਪਰ ਜਦੋਂ ਉਹਦੀ ਵੀ ਕਦੀ ਸਟੇਟਮੈਂਟ ਮੈਂ ਦੇਖੀ ਹੈ ਕਿ ਜਿਹੜੀਆਂ ਬ੍ਰਹਿਮੰਡੀ ਸ਼ਕਤੀਆਂ ਨੇ ਉਹ ਮੇਰੀ ਮਦਦ ਕਰ ਰਹੀਆਂ। ਸੋ ਇਹ ਖਤਰਨਾਕ ਹੁੰਦਾ ਜਦੋਂ ਕਿਸੇ ਨੂੰ ਇਹ ਲੱਗਣ ਲੱਗ ਜਾਏ ਕਿ ਜੀ ਮੈਂ ਮੈਸੇਂਜਰ ਆਫ ਗੋਡ ਹੈ, ਮੈਂ ਤਾਂ ਜਿਹੜਾ ਉਹ ਇੱਕ ਖਾਸ ਮਿਸ਼ਨ ਦੇ ਲਈ। ਇਹ ਠੀਕ ਹੈ ਜਿਹੜੇ ਰੱਬ ਦੇ ਵਰਸਾਏ ਜਿਹੜੇ ਨੇ ਹੁੰਦੇ ਨੇ, ਪ੍ਰਕਾਸ਼ਮਾ ਲੈ ਕੇ ਰੱਬ ਤੋਂ ਆਉਂਦੇ ਨੇ, ਜਾਂ ਨਬੀ ਹੁੰਦੇ ਨੇ ਜਾਂ ਉਹਨਾਂ ਦੇ ਪ੍ਰੋਫਿਟ ਹੁੰਦੇ ਨੇ, ਉਹ ਠੀਕ ਹੈ, ਉਹ ਮਿਸ਼ਨ ਲੈ ਕੇ ਆਉਂਦੇ ਨੇ, ਉਸ ਮਿਸ਼ਨ ਨੂੰ ਉਹ ਅਕੰਪਲਿਸ਼ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਵੀ ਫਰਮਾਇਆ ਕਿ ਬਈ ਹੋਂ ਢਾਡੀ ਵੇਕਾਰ ਕਾਰੇ ਲਾਇਆ ਕਿ ਮੈਨੂੰ, ਪਰ ਉਹ ਆਪਣੇ ਆਪ ਨੂੰ ਢਾਡੀ ਕਹਿੰਦੇ ਨੇ ਕਿ ਉਹ ਬਿਲਕੁਲ ਉਸ, ਮੈਂ ਤਾਂ ਉਹਦੇ ਗੁਣ ਗਾਇਨ ਕਰਨ ਵਾਲਾ ਹੈ ਜਿਸ ਨੂੰ ਗੁਰੂ ਨੇ ਹਰੀ ਨੇ ਭਗਤ ਭੰਡਾਰ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰ, ਕਿ ਮੈਂ ਜਾਣਿਆ ਨਾਨਕ ਉਸ ਦਾ, ਮੈਨੂੰ ਤਾਂ ਉਸ ਨਿਰੰਕਾਰ ਨੇ ਭਗਤੀ ਦਾ ਭੰਡਾਰ ਦਿੱਤਾ, ਉਹ ਬਖਸ਼ਿਆ। ਸੋ ਉਹ ਇੱਕ ਵੱਖਰੀ ਉਸ ਨਿਰੰਕਾਰ ਦੀ ਸਿਫਤ ਸਲਾਹ ਵਾਲੀਆਂ ਰੂਹਾਂ ਹੁੰਦੀਆਂ ਨੇ, ਉਸ ਦੇ ਵਰਸਾਏ ਇਨਸਾਨ ਹੁੰਦੇ ਨੇ, ਉਸ ਦੇ ਵਰਸਾਏ ਜਿਸ ਨੂੰ ਇਸਲਾਮ ਦੇ ਵਿੱਚ ਵੀ ਵਲੀਓ ਅੱਲਾਹ ਕਹਿੰਦੇ ਨੇ ਕਿ ਅੱਲਾਹ ਦੇ ਵਲੀ, ਜਾਂ ਉਹਨਾਂ ਦੇ ਲਈ ਨਬੀ ਹਜ਼ਰਤ ਸਾਹਿਬ ਨੇ। ਪਰ ਇਹ ਸਿਆਸੀ ਘਟੀਆ ਕਰਤਾਰ ਦੇ ਲੋਕ ਇਹ ਰੱਬ ਬਣ ਜਾਣ ਤੇ ਫਿਰ ਜ਼ਾਹਰ ਹੈ ਕਿ ਹੁਣ ਇਹਨਾਂ ਦਾ ਜਿਹੜਾ ਜਿਸ ਹੱਦ ਤੱਕ ਜਾ ਰਹੇ ਨੇ ਉਹਦੇ 'ਚ, ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਵੀ ਇਹ ਠੀਕ ਹੈ ਵੀ ਝੂਠ ਦੀ ਇੱਕ ਖੂਬੀ ਤਾਂ ਹੁੰਦੀ ਹੈ ਵੀ ਜਿੰਨਾ ਵੱਡਾ ਝੂਠ ਤੁਸੀਂ ਬੋਲਦੇ ਹੋ ਜੀ ਉਨਾ ਹੀ ਲੋਕ ਯਕੀਨ ਕਰਦੇ ਨੇ। ਲੋਕ ਕਹਿੰਦੇ ਨੇ ਏਡਾ ਤਾਂ ਝੂਠ ਨਹੀਂ ਹੋ ਸਕਦਾ। ਪਰ ਇਹਦਾ ਜਿਹੜਾ ਵੀਕਰ ਪਾਰਟ ਇਹ ਹੈ ਕਿ ਫਿਰ ਤੁਸੀਂ ਉਸ ਝੂਠ ਤੇ ਆਪ ਯਕੀਨ ਵੀ ਕਰਨ ਲੱਗ ਜਾਂਦੇ, ਤੁਹਾਨੂੰ ਲੱਗਦਾ ਵੀ ਵਾਕਿਆ ਹੀ ਇਵੇਂ ਬਣ ਗਿਆ। ਹੁਣ ਇਹ ਸੱਚਮੁੱਚ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਤੇ ਫਿਰ ਵੱਡੇ ਵੱਡੇ ਹੰਕਾਰੀ ਹੈ, ਨਾਨਕ ਗਰਭ ਗਲੇ। ਸੋ ਇਹ ਅੱਜ ਦੀ ਡਿਸਕਸ਼ਨ ਦਾ ਮੁੱਦਾ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।